46 ਵਰੇ ਅਗਲੇ ਹਫਤੇ ਦਲ ਖਾਲਸਾ ਨੇ ਆਪਣੀ ਹੋਂਦ ਦੇ ਪੂਰੇ ਕਰਨੇ ਨੇ। ਪਹਿਲੇ ਦਿਨ ਤੋਂ ਹੀ ਦਲ ਖਾਲਸਾ ਦਾ ਟੀਚਾ ਸੋਵਰਨ ਸਿੱਖ ਸਟੇਟ ਦੀ ਕਾਇਮੀ ਸਥਾਪਨਾ ਰੱਖਿਆ ਗਿਆ ਸੀ। ਦਲ ਖਾਲਸਾ ਆਪਣਾ 46ਵਾਂ ਸਥਾਪਨਾ ਦਿਵਸ ਅਗਲੇ ਹਫਤੇ 13 ਅਗਸਤ ਨੂੰ ਮਨਾਉਣ ਜਾ ਰਿਹਾ। ਆਪਣੇ ਸਥਾਪਨਾ ਦਿਵਸ ਤੇ ਹੁਸ਼ਿਆਰਪੁਰ ਵਿਖੇ ਆਜ਼ਾਦੀ ਮਾਰਚ ਕੱਢਾਂਗੇ ਔਰ ਇਹ ਮਾਰਚ ਸਮਰਪਿਤ ਹੋਵੇਗਾ ਕੈਨੇਡਾ ਦੇ ਵਿੱਚ ਪਿਛਲੇ ਸਾਲ ਇੰਡੀਅਨ ਏਜੰਸੀਜ਼ ਵੱਲੋਂ ਜਿਹੜੇ ਅਸੈਸੀਨੇਟ ਕੀਤੇ ਗਏ ਨੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਦਲ ਖਾਲਸਾ ਦੇ ਫਾਊਂਡਰ ਭਾਈ ਗਜਿੰਦਰ ਸਿੰਘ, ਜਿਨ੍ਹਾਂ ਦੀ ਲਾਸਟ ਮੰਥ ਲਾਹੌਰ ਦੇ ਇੱਕ ਹਸਪੀਟਲ ਦੇ ਵਿੱਚ ਡਿਊ ਟੂ ਹਾਰਟ ਅਟੈਕ ਡੈਥ ਹੋਈ ਹੈ। ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਇੰਡੀਆ ਨੇ ਮੋਸਟ ਵਾਂਟਡ ਕਰਾਰ ਦਿੱਤਾ ਹੋਇਆ ਸੀ ਤੇ ਦੋਨਾਂ ਸ਼ਖਸੀਅਤਾਂ ਨੂੰ ਸਤਿਕਾਰ ਵਜੋਂ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਦੋਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣ ਲਈ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਗਏ ਹਨ। ਸੋ ਕਿੰਨਾ ਕੰਟਰਾਸਟ ਹੈ, ਇੰਡੀਆ ਉਹਨਾਂ ਨੂੰ ਮੋਸਟ ਵਾਂਟਡ ਕਰਾਰ ਦੇ ਰਿਹਾ ਔਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਸਨਮਾਨ ਕਰ ਰਿਹਾ। ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਉਹਨਾਂ ਦੀ ਤਸਵੀਰ ਜਿਹੜੀ ਹੈ ਸਿੱਖ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕਰਨ ਦਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ। ਸ਼ਹੀਦ ਭਾਈ ਨਿੱਜਰ ਉਹ ਯੰਗ ਏਜ ਸੀਗੇ, ਉਹ ਭਾਈ ਗਜਿੰਦਰ ਸਿੰਘ ਨੂੰ ਆਪਣਾ ਆਈਡੀਓਲੋਜੀਕਲ ਲੀਡਰ ਮੰਨ ਕੇ ਚੱਲਦੇ ਸੀਗੇ। ਸੋ ਅਸੀਂ ਦੋਨਾਂ ਨੂੰ ਹੀ ਇਸ ਵਾਰੀ ਸਮਰਪਿਤ ਕਰ ਰਹੇ ਹਾਂ। ਸੋ ਇੱਕ ਵਾਰ ਦੁਬਾਰਾ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਰੰਗ ਲਿਆਈਆਂ ਨੇ ਔਰ ਇੰਡੀਆ ਦਾ ਜਿਹੜਾ ਚਿਹਰਾ ਉਹ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ। ਜਿਸ ਮੌਕੇ ਨੂੰ ਅਸੀਂ 1947 ਦੇ ਵਿੱਚ ਖੁੰਝ ਗਏ ਸੀ, ਉਹ ਅਸੀਂ ਪਿਛਲੇ 40-50 ਸਾਲ ਤੋਂ ਜ਼ਾਹਰਾ ਰੂਪ ਦੇ ਵਿੱਚ 50 ਸਾਲ ਤੋਂ ਅਸੀਂ ਉਸ ਦੇ ਲਈ ਦੁਬਾਰਾ ਸੰਘਰਸ਼ ਕਰ ਰਹੇ ਹਾਂ। ਤੋਂ ਪਹਿਲਾਂ ਅਸੀਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਪੰਥਕ ਇਕੱਤਰਤਾ ਰੱਖੀ ਹੈ। ਉਸ ਇਕੱਤਰਤਾ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਉਹ ਆਪਣੀ ਜਿਹੜੀ ਪਿਛਲੇ 50 ਸਾਲ ਦਾ ਸਟਰਗਲ ਹੈ ਉਹਦਾ ਲੇਖਾ ਜੋਖਾ ਵੀ ਕੀਤਾ ਜਾਏਗਾ ਔਰ ਉਸ ਸਟਰਗਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਸ ਬਾਰੇ ਵੀ ਆਪਣੀਆਂ ਵਿਚਾਰਾਂ ਦੇਣਗੇ। ਔਰ ਇਹ ਮਾਰਚ ਜਿਹੜਾ ਹੈ ਡਾਕਟਰ ਅੰਬੇਦਕਰ ਚੌਂਕ ਜਿਹੜਾ ਬੱਸ ਸਟੈਂਡ ਨੇੜੇ ਆ ਉੱਥੇ ਜਾ ਕੇ ਸਮਾਪਤ ਹੋਏਗਾ ਔਰ ਸਾਡਾ ਲਾਸਟ ਬੁਲਾਰਾ ਜਿਹੜਾ ਉੱਥੇ ਪਹੁੰਚ ਕੇ ਐਡਰੈਸ ਕਰੇਗਾ। ਕਾਨਫਰੰਸ ਦਲ ਖਾਲਸਾ ਵੱਲੋਂ ਸੱਦੀ ਗਈ ਹੈ। 6 ਅਗਸਤ 1978 ਨੂੰ ਇਤਿਹਾਸ ਦੇ ਪੰਨਿਆਂ ਤੋਂ ਮੁੜ ਸੁਰਜੀਤ ਕਰਨ ਲਈ ਕੁਝ ਨੌਜਵਾਨਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਤੇ ਇਸ ਦਾ ਬਕਾਇਦਾ ਰਸਮੀ ਤੌਰ ਤੇ ਜਿਹੜਾ ਐਲਾਨ ਹੈ ਉਹ 13 ਅਗਸਤ 1978 ਨੂੰ ਚੰਡੀਗੜ੍ਹ ਵਿਖੇ ਕੀਤਾ ਗਿਆ ਸੀ। 46 ਵਰੇ ਅਗਲੇ ਹਫਤੇ ਦਲ ਖਾਲਸਾ ਨੇ ਆਪਣੀ ਹੋਂਦ ਦੇ ਪੂਰੇ ਕਰਨੇ ਨੇ। ਇਹਨਾਂ ਦੇ ਫਾਊਂਡਰਸ ਮੈਂਬਰਸ ਨੇ ਫਰੋਮ ਦਾ ਡੇ ਫਸਟ ਪਹਿਲੇ ਦਿਨ ਤੋਂ ਹੀ ਦਲ ਖਾਲਸਾ ਦਾ ਟੀਚਾ ਸੋਵਰਨ ਸਿੱਖ ਸਟੇਟ ਦੀ ਕਾਇਮੀ ਸਥਾਪਨਾ ਰੱਖਿਆ ਗਿਆ ਸੀ। ਸੋ ਦਲ ਖਾਲਸਾ ਆਪਣਾ 46ਵਾਂ ਸਥਾਪਨਾ ਦਿਵਸ ਅਗਲੇ ਹਫਤੇ 13 ਅਗਸਤ ਨੂੰ ਮਨਾਉਣ ਜਾ ਰਿਹਾ ਔਰ ਅਸੀਂ ਆਪਣੇ ਸਥਾਪਨਾ ਦਿਵਸ ਤੇ ਹੁਸ਼ਿਆਰਪੁਰ ਵਿਖੇ ਆਜ਼ਾਦੀ ਮਾਰਚ ਕੱਢਾਂਗੇ ਔਰ ਇਹ ਮਾਰਚ ਸਮਰਪਿਤ ਹੋਵੇਗਾ ਕੈਨੇਡਾ ਦੇ ਵਿੱਚ ਪਿਛਲੇ ਸਾਲ ਇੰਡੀਅਨ ਏਜੰਸੀਜ਼ ਵੱਲੋਂ ਜਿਹੜੇ ਅਸੈਸੀਨੇਟ ਕੀਤੇ ਗਏ ਨੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਦਲ ਖਾਲਸਾ ਦੇ ਫਾਊਂਡਰ ਭਾਈ ਗਜਿੰਦਰ ਸਿੰਘ, ਜਿਨ੍ਹਾਂ ਦੀ ਲਾਸਟ ਮੰਥ ਲਾਹੌਰ ਦੇ ਇੱਕ ਹਸਪੀਟਲ ਦੇ ਵਿੱਚ ਡਿਊ ਟੂ ਹਾਰਟ ਅਟੈਕ ਡੈਥ ਹੋਈ ਹੈ। ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਇੰਡੀਆ ਨੇ ਮੋਸਟ ਵਾਂਟਡ ਕਰਾਰ ਦਿੱਤਾ ਹੋਇਆ ਸੀ ਤੇ ਦੋਨਾਂ ਸ਼ਖਸੀਅਤਾਂ ਨੂੰ ਸਤਿਕਾਰ ਵਜੋਂ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਦੋਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣ ਲਈ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਗਏ ਹਨ। ਸੋ ਕਿੰਨਾ ਕੰਟਰਾਸਟ ਹੈ, ਇੰਡੀਆ ਉਹਨਾਂ ਨੂੰ ਮੋਸਟ ਵਾਂਟਡ ਕਰਾਰ ਦੇ ਰਿਹਾ ਔਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਸਨਮਾਨ ਕਰ ਰਿਹਾ। ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਉਹਨਾਂ ਦੀ ਤਸਵੀਰ ਜਿਹੜੀ ਹੈ ਸਿੱਖ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕਰਨ ਦਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ। ਇਹਨਾਂ ਦੋਨਾਂ ਦੇ ਵਿੱਚ ਬਹੁਤ ਨੇੜਤਾ ਸੀ, ਸਾਂਝ ਸੀ। ਇਸੇ ਕਰਕੇ ਦੋਨਾਂ ਮਤਲਬ ਇਹ ਇਤਫਾਕ ਨਹੀਂ ਹੈ, ਦੋਨਾਂ ਦੀ ਆਪਸੀ
ਜਿਹੜੀ ਆਈਡੀਓਲੋਜੀਕਲ ਨੇੜਤਾ ਸੀ। ਔਰ ਕਿਉਂਕਿ ਸ਼ਹੀਦ ਭਾਈ ਨਿੱਜਰ ਉਹ ਯੰਗ ਏਜ ਸੀਗੇ, ਉਹ ਭਾਈ ਗਜਿੰਦਰ ਸਿੰਘ ਨੂੰ ਆਪਣਾ ਆਈਡੀਓਲੋਜੀਕਲ ਲੀਡਰ ਮੰਨ ਕੇ ਚੱਲਦੇ ਸੀਗੇ। ਸੋ ਅਸੀਂ ਦੋਨਾਂ ਨੂੰ ਹੀ ਇਸ ਵਾਰੀ ਸਮਰਪਿਤ ਕਰ ਰਹੇ ਹਾਂ। ਆਜ਼ਾਦੀ ਮਾਰਚ ਕਿਉਂ? ਸਵਾਲ ਇਹ ਆਉਂਦਾ ਕਿ ਅਸੀਂ ਆਜ਼ਾਦੀ ਮਾਰਚ ਕਿਉਂ ਕੱਢ ਰਹੇ ਹਾਂ। 14 ਅਗਸਤ 1947 ਨੂੰ ਜਦੋਂ ਟ੍ਰਾਂਸਫਰ ਆਫ ਪਾਵਰ ਹੁੰਦੀ ਹੈ, ਵੰਡ ਹੁੰਦੀ ਹੈ ਇਸ ਖਿੱਤੇ ਦੀ, ਤਾਂ ਮੁਸਲਮਾਨ ਭਰਾਵਾਂ ਨੂੰ ਉਹਨਾਂ ਦਾ ਆਪਣਾ ਮੁਲਕ ਪਾਕਿਸਤਾਨ ਮਿਲਦਾ ਹੈ ਤੇ ਹਿੰਦੂ ਵੀਰਾਂ ਨੂੰ, ਹਿੰਦੂ ਭਰਾਵਾਂ ਨੂੰ ਉਹਨਾਂ ਦਾ ਆਪਣਾ ਮੁਲਕ ਹਿੰਦੁਸਤਾਨ 15 ਅਗਸਤ ਨੂੰ ਮਿਲਦਾ ਹੈ। ਸਿੱਖ ਮਿਸ ਦੀ ਬੱਸ ਉਹ ਖੁੰਝ ਗਏ ਆਪਣਾ ਮੁਲਕ ਲੈਣ ਲਈ ਉਸ ਵੇਲੇ। ਸਿੰਸ ਦੈਨ ਔਰ ख़ास ਤੌਰ 'ਤੇ 1970 ਤੇ 1980ਵੇਂ ਦਹਾਕੇ ਤੋਂ ਬਾਅਦ ਸਿੱਖਾਂ ਨੇ ਆਪਣਾ ਮੁਲਕ ਲੈਣ ਲਈ ਆਪਣਾ ਇੱਕ ਸੰਘਰਸ਼ ਵਿੱਢਿਆ। ਉਹ ਸੰਘਰਸ਼ ਆਪਣੇ ਕਈ ਪੜਾਵਾਂ ਤੋਂ ਲੰਘਿਆ। ਕਦੀ ਖੜੋਤ ਦੀ ਅਵਸਥਾ 'ਚ ਆਇਆ, ਕਦੀ ਤੇਜ਼ ਹੋਇਆ, ਕਦੀ ਮੱਧਮ ਹੋਇਆ, ਕਦੀ ਲੱਗਾ ਕ੍ਰਸ਼ ਕੀਤਾ ਜਾ ਰਿਹਾ, ਕਦੀ ਉਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫਿਰ ਇੱਕ ਵਾਰੀ ਉਭਾਰਿਆ ਗਿਆ। ਔਰ ख़ास ਤੌਰ 'ਤੇ ਭਾਈ ਨਿੱਜਰ ਦੇ ਅਸੈਸੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਅਸੈਸੀਨੇਸ਼ਨ ਨੇ ਇੰਡੀਆ ਦੀ ਪੋਲ ਖੋਲ੍ਹੀ ਹੈ, ਟ੍ਰਾਂਸਨੈਸ਼ਨਲ ਕਿਲਿੰਗਸ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ। ਔਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਗੁਰਪਤਵੰਤ ਪੰਨੂ ਨੂੰ ਮਰਡਰ ਕਰਨ ਦੇ ਅਟੈਂਪਟਸ ਹੋਏ ਨੇ, ਅਨਸਕਸੈਸਫੁਲ ਅਟੈਂਪਟਸ ਹੋਏ ਨੇ। ਉਸ ਨੇ ਇੰਡੀਆ ਦੀਆਂ ਜਿਹੜੀਆਂ ਨੀਤੀਆਂ ਸੀ, ਵਿਦੇਸ਼ਾਂ ਦੇ ਵਿੱਚ ਜਿਹੜਾ ਜਬਰ ਸੀ, ਉਸ ਨੂੰ ਨੰਗਾ ਕੀਤਾ, ਐਕਸਪੋਜ਼ ਕੀਤਾ। ਅਸੀਂ ਸਮਝਦੇ ਹਾਂ ਕਿ ਇਸ ਵੇਲੇ ਵੀ ਇੰਟਰਨੈਸ਼ਨਲ ਫੋਰਮਸ ਦੇ ਉੱਤੇ, ਇੰਟਰਨੈਸ਼ਨਲ ਟੇਬਲ ਦੇ ਉੱਤੇ ਖਾਲਿਸਤਾਨ ਦੁਬਾਰਾ ਡਿਸਕਸ ਹੋ ਰਿਹਾ। ਚਾਹੇ G20 ਹੋਵੇ, ਚਾਹੇ ਕੋਈ ਵੀ ਫੋਰਮ ਹੋਵੇ ਜਿੱਥੇ ਨਰਿੰਦਰ ਮੋਦੀ ਜਾ ਰਹੇ ਨੇ, ਉਹ ਅਗਰ UK ਦੇ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਨੇ ਤਾਂ ਵੀ ਖਾਲਿਸਤਾਨ ਡਿਸਕਸ ਹੁੰਦਾ। ਜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਨੇ ਜਾਂ ਜਿਓ ਬਾਈਡਨ ਨੂੰ ਮਿਲਦੇ ਨੇ, ਉੱਥੇ ਵੀ ਖਾਲਿਸਤਾਨ ਡਿਸਕਸ ਹੋ ਰਿਹਾ, ਜਾਂ ਕਹਿ ਲਓ ਸਿੱਖ ਐਕਟਿਵਿਜ਼ਮ ਡਿਸਕਸ ਹੋ ਰਿਹਾ। ਸੋ ਇੱਕ ਵਾਰ ਦੁਬਾਰਾ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਰੰਗ ਲਿਆਈਆਂ ਨੇ ਔਰ ਇੰਡੀਆ ਦਾ ਜਿਹੜਾ ਚਿਹਰਾ ਉਹ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਜਿਸ ਮੌਕੇ ਨੂੰ ਅਸੀਂ 1947 ਦੇ ਵਿੱਚ ਖੁੰਝ ਗਏ ਸੀ, ਉਹ ਅਸੀਂ ਪਿਛਲੇ 40-50 ਸਾਲ ਤੋਂ, ਜ਼ਾਹਰਾ ਰੂਪ ਦੇ ਵਿੱਚ 50 ਸਾਲ ਤੋਂ ਅਸੀਂ ਉਸ ਦੇ ਲਈ ਦੁਬਾਰਾ ਸੰਘਰਸ਼ ਕਰ ਰਹੇ ਹਾਂ। ਤਾਂ ਉਸ ਸੰਘਰਸ਼ ਨੂੰ ਹੀ ਅੱਗੇ ਤੋਰਦੇ ਹੋਏ, ਉਸ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਤੇ ਸਵੈ ਨਿਰਣੇ ਦੇ ਹੱਕ ਤੋਂ ਬਾਅਦ ਰੈਫਰੈਂਡਮ ਜਾਂ ਪਲੈਬੀਸਾਈਡ ਦੇ ਹੱਕ ਰਾਈਟ ਲਈ UN ਅੰਡਰ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ। ਔਰ ਇਹ ਮਾਰਚ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਪੰਥਕ ਇਕੱਤਰਤਾ ਰੱਖੀ ਹੈ। ਉਸ ਇਕੱਤਰਤਾ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਉਹ ਆਪਣੀ ਜਿਹੜੀ ਪਿਛਲੇ 50 ਸਾਲ ਦਾ ਸਟਰਗਲ ਹੈ ਉਹਦਾ ਲੇਖਾ ਜੋਖਾ ਵੀ ਕੀਤਾ ਜਾਏਗਾ ਔਰ ਉਸ ਸਟਰਗਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਸ ਬਾਰੇ ਵੀ ਆਪਣੀਆਂ ਵਿਚਾਰਾਂ ਦੇਣਗੇ। ਇਸ ਸਾਡੇ ਈਵੈਂਟ ਦੇ ਜਿਹੜੇ ਮੁੱਖ ਮਹਿਮਾਨ ਹੋਣਗੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਣਗੇ। ਪੰਥਕ ਇਕੱਤਰਤਾ ਤੋਂ ਬਾਅਦ ਤਕਰੀਬਨ 3 ਵਜੇ ਪ੍ਰੈਸ ਨੂੰ ਸੰਬੋਧਨ ਕਰਨ ਤੋਂ ਬਾਅਦ ਅਸੀਂ ਉੱਥੋਂ ਮਾਰਚ ਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਨਿਕਲਾਂਗੇ ਔਰ ਇਹ ਮਾਰਚ ਜਿਹੜਾ ਡਾਕਟਰ ਅੰਬੇਦਕਰ ਚੌਂਕ ਜਿਹੜਾ ਬੱਸ ਸਟੈਂਡ ਨੇੜੇ ਆ ਉੱਥੇ ਜਾ ਕੇ ਸਮਾਪਤ ਹੋਏਗਾ ਔਰ ਸਾਡਾ ਲਾਸਟ ਬੁਲਾਰਾ ਜਿਹੜਾ ਉੱਥੇ ਪਹੁੰਚ ਕੇ ਐਡਰੈਸ ਕਰੇਗਾ। ਸੋ ਇਹ ਸਾਡਾ ਪ੍ਰੋਗਰਾਮ ਹੈ 13 ਅਗਸਤ ਦਾ। ਇਸ ਦੇ ਨਾਲ ਹੀ ਅਸੀਂ 2 ਹੋਰ ਇਸ਼ੂਜ਼ ਮੈਂ ਪਹਿਲਾਂ ਆਪਣੇ ਵੱਲੋਂ ਦੱਸਦੇ ਹਾਂ ਜਿਹੜੇ ਅਸੀਂ ਪਬਲਿਕ ਦੇ ਨਾਲ ਥਰੂ ਮੀਡੀਆ ਸਾਂਝੇ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਤੁਸੀਂ ਕੁਐਸਚਨਸ ਕਰ ਸਕਦੇ ਹੋ ਇਹਦੇ ਨਾਲ ਰਿਲੇਟ ਕਰਦੇ। ਇੱਕ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਸ ਨੂੰ ਕੇਸਰੀ ਦੀ ਥਾਂ ਤੇ ਬਸੰਤੀ ਜਾਂ ਸੁਰਮਈ ਕਰਨ ਦਾ ਜਿਹੜਾ ਆਦੇਸ਼ ਦਿੱਤਾ। ਇਸ ਦੇ ਉੱਤੇ ਅਸੀਂ ਪਹਿਲਾਂ ਹੀ ਗੱਲ ਤੇ ਇਹ ਵੈਲਕਮ ਕਰਦੇ ਹਾਂ ਔਰ ਇਹ ਕੋਈ ਆਊਟ ਆਫ ਬਲੂ ਨਹੀਂ ਹੈ। ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਆਲਰੇਡੀ ਦਰਜ ਹੈ। ਉਹਨਾਂ ਨੇ ਕੋਈ ਆਪਣੇ ਕੋਲ ਵੱਲੋਂ ਕੋਈ ਨਵਾਂ ਫੈਸਲਾ ਨਹੀਂ ਲਿਆ ਔਰ ਇਹ ਬੜਾ ਲੰਮੇ ਤੌਰ ਤੇ ਦੇਖੋ ਅਸੀਂ ਸਾਰੇ ਵੀ ਪਹਿਲਾਂ ਈਵਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਜਿੰਨੇ ਵੀ ਲੀਡਰ ਨੇ ਉਹ ਸਾਰੇ ਅਕਸਰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਣ ਦੀਆਂ ਗੱਲਾਂ ਕਰਦੇ ਸੀ। ਹੁਣ ਇੱਕ ਨੈਰੇਟਿਵ ਸੀ ਪੱਕਾ, ਅਸੀਂ ਵੀ ਇਦਾਂ ਹੀ ਗੱਲਾਂ ਕਰਦੇ ਸੀ। ਤੁਹਾਨੂੰ ਦੱਸਦਾ ਜਦੋਂ ਅਸੀਂ ਸਟਾਰਟ ਕੀਤਾ ਦਲ ਖਾਲਸਾ ਤੇ ਅਸੀਂ ਪਹਿਲੇ 10 ਸਾਲ ਕੇਸਰੀ ਰੰਗ ਦੇ ਨਿਸ਼ਾਨ ਮਤਲਬ ਆਪਣੇ ਫਲੈਗਸ ਹੀ ਬਣਾਏ ਸੀਗੇ।
ਪਰ ਜਦੋਂ ਸਾਨੂੰ ਪਤਾ ਲੱਗ ਗਿਆ, ਜਦੋਂ ਸਾਨੂੰ ਅਹਿਸਾਸ ਹੋ ਗਿਆ, ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਲਈ ਅੱਜ ਤੋਂ 13-14 ਸਾਲ ਪਹਿਲਾਂ, ਤੇ ਅਸੀਂ ਆਪਣੇ ਹਜ਼ਾਰਾਂ ਉਹ ਜਿਹੜੇ ਫਲੈਗਸ ਬਣਾਏ ਸੀ ਨਾ, ਅਸੀਂ ਉਹਨਾਂ ਨੂੰ ਸਮੇਟ ਕੇ ਉੱਪਰ ਰੱਖ ਦਿੱਤਾ ਤੇ ਸਾਰੇ ਦੇ ਸਾਰੇ ਦੁਬਾਰਾ ਨਵੇਂ ਸਿਰਿਓਂ ਬਸੰਤੀ ਕਲਰ ਦੇ ਫਲੈਗਸ ਬਣਾਏ। ਸੋ ਜਦ ਜਿਹਨੂੰ ਪਤਾ ਲੱਗਦਾ ਗਿਆ, ਜਿਹਨੂੰ ਅਵੇਅਰਨੈਸ ਆਉਂਦੀ ਗਈ, ਉਹਨਾਂ ਨੇ ਆਪਣੇ ਫਲੈਗਸ ਦਾ ਰੰਗ ਬਦਲ ਲਿਆ। ਲੇਕਿਨ ਹੁਣ ਅਗਰ ਸਿੱਖ ਰਹਿਤ ਮਰਿਆਦਾ ਨੂੰ ਇਨਫੋਰਸ ਕਰ ਰਹੇ ਨੇ SGPC ਵਾਲੇ, ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਸ ਦੇ ਉੱਤੇ ਵਾਵੇਲਾ ਖੜਾ ਕਰਨਾ ਬਿਲਕੁਲ ਫਜ਼ੂਲ ਹੈ ਔਰ ਗਲਤ ਹੈ। ਔਰ ਖਾਸ ਤੌਰ ਤੇ BJP ਲੀਡਰਸ਼ਿਪ ਵੱਲੋਂ, ਹਰਿਆਣੇ ਦੇ BJP ਲੀਡਰਸ਼ਿਪ ਨੇ ਜਿਹੜੇ ਕਮੈਂਟ ਕੀਤੇ ਨੇ ਵਰਸਟ ਨੇ, ਉਹਨੇ ਗੱਲ ਕਹੀ ਕਿ SGPC ਖਾਲਿਸਤਾਨੀਜ਼ ਨੂੰ ਪ੍ਰਮੋਟ ਕਰ ਰਹੀ ਹੈ। ਤੁਸੀਂ ਦੇਖੋ, ਸਿੱਖ ਰਹਿਤ ਮਰਿਆਦਾ ਲਾਗੂ ਕਰਨਾ ਵੀ ਖਾਲਿਸਤਾਨੀਜ਼ ਨੂੰ ਪ੍ਰਮੋਟ ਕਰਨਾ। ਤੁਸੀਂ ਉਹਨਾਂ ਦੀ ਮਾਨਸਿਕਤਾ ਦੇਖੋ, ਜਿਹੜੀ RSS ਦੀ ਥਿਊਰੀ ਹੈ, ਇਹੀ BJP ਦੇ ਮੂੰਹੋਂ ਨਿਕਲ ਰਹੀ ਹੈ। ਔਰ ਕੁਝ ਸਾਡੇ ਥੋੜ੍ਹੇ ਜਿਹੇ ਆਪਣੇ ਵੀ ਸਿੱਖ ਹੈਗੇ ਨੇ ਜਿਹੜੇ ਸੰਪਰਦਾਵਾਂ ਦੇ ਨਾਲ ਜਾਂ ਕੁਝ ਡੇਰਿਆਂ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਨੇ ਥੋੜ੍ਹਾ ਜਿਹਾ ਇਹਦੇ ਬਾਰੇ ਇਹਨਾਂ ਨੂੰ ਅਪੋਜ਼ ਕੀਤਾ ਹੈ। ਬਟ ਅਸੀਂ ਸਮਝਦੇ ਹਾਂ ਨੈਵਰਦਲੈਸ, ਜਿਵੇਂ ਅਸੀਂ ਮਤਲਬ ਅੱਜ ਤੋਂ 15 ਸਾਲ ਪਹਿਲਾਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ ਸੀ ਔਰ ਅਸੀਂ ਆਪੇ ਹੀ ਆਪਣੇ ਫਲੈਗਸ ਦੇ ਰੰਗ ਚੇਂਜ ਕਰ ਲਏ ਸੀ, ਉਹ ਮੌਕੇ ਦੇ ਮੌਕੇ ਆਪਣਾ ਰੀਥਿੰਕ ਕਰਨਗੇ ਆਪਣੀ ਜਿਹੜੀ ਹੈਗੀ ਹੈ। ਔਰ ਕਿਉਂਕਿ ਉਹ ਪਹਿਲਾਂ ਹੀ ਸਿੱਖ ਰਹਿਤ ਮਰਿਆਦਾ ਨੂੰ ਇਨ ਬਿਨ ਨਹੀਂ ਮੰਨਦੇ, ਸੋ ਉਹਨਾਂ ਦੀ ਥੋੜ੍ਹੀ ਜਿਹੀ ਵੱਖਰੀ ਮਰਿਆਦਾ ਵੀ ਹੁੰਦੀ ਆਪਣੇ ਡੇਰਿਆਂ ਦੀ। ਬਟ ਅਸੀਂ ਫਿਰ ਵੀ ਉਹਨਾਂ ਨੂੰ ਕਹਾਂਗੇ ਕਿ ਆਪਾਂ ਬਾਹਰ ਦੇ ਸਮਾਜ ਦੇ ਸਾਹਮਣੇ ਆਪਣੀ ਜਿਹੜੀ ਡਿਫਰੈਂਸਿਸ ਨੇ, ਜਿਹੜੇ ਆਪਣੇ ਹੈਗੇ ਨੇ, ਉਹ ਨਾ ਦਰਸਾਉਂਦੇ ਹੋਏ ਅਸੀਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਦੇ ਧਾਰਨੀ ਬਣੀਏ ਔਰ ਅਸੀਂ ਇਸ ਗੱਲ ਨੂੰ ਦੇ ਪਾਬੰਦ ਹੋਈਏ, ਜੋ SGPC ਨੇ ਡਾਇਰੈਕਸ਼ਨ ਦਿੱਤੀਆਂ ਨੇ ਉਸਨੂੰ ਅਸੀਂ ਫੋਲੋ ਕਰੀਏ। ਥਰਡ ਗੱਲ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੰਦਰ ਜਿਹੜਾ ਕ੍ਰਾਈਸਿਸ ਹੈ, ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ। ਪਹਿਲੀ ਗੱਲ ਹੈ ਕਿ ਇਹ ਪੰਥ ਦਾ ਕ੍ਰਾਈਸਿਸ ਨਹੀਂ ਹੈ, ਦਿਸ ਇਜ਼ ਵਨ ਪਾਰਟੀ ਕ੍ਰਾਈਸਿਸ। ਉਹਨਾਂ ਦਾ ਇੰਟਰਨਲ ਪਾਵਰ ਸਟਰਗਲ ਹੈ, ਇੰਟਰਨਲ ਪਾਰਟੀ ਦੀ ਇੰਟਰਨਲ ਪਾਵਰ ਸਟਰਗਲ ਨੰਬਰ 1 ਤੇ ਹੈ। ਦੂਜੀ ਗੱਲ ਹੈਗੀ ਹੈ ਕਿ ਅਸੀਂ ਇੱਕ ਡਿਫਰੈਂਟ ਪਾਰਟੀ ਹਾਂ, ਆਪਣੀ ਇੰਡੀਪੈਂਡੈਂਟ ਪਾਰਟੀਆਂ। ਦੂਜੀ ਪਾਰਟੀ ਦਾ ਪ੍ਰਧਾਨ ਕੌਣ ਬਣਦਾ ਕੌਣ ਨਹੀਂ ਬਣਦਾ, ਇਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਔਰ ਹੈ ਵੀ ਨਹੀਂ, ਔਰ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਕਿ ਕੌਣ ਆਪਣੀ ਉਹਨਾਂ ਦੀ ਪਾਰਟੀ ਦੇ ਰੈਂਕ ਐਂਡ ਫਾਈਲ ਦਾ ਕੰਮ ਹੈ ਕਿ ਉਹਨਾਂ ਨੇ ਪ੍ਰਧਾਨ ਕਿਹਨੂੰ ਬਣਾਉਣਾ। ਸਾਡਾ ਕੰਸਰਨ ਇਹ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਇੰਟਰਨਲ ਪਾਵਰ ਸਟਰਗਲ ਦੇ ਵਿੱਚ ਅਕਾਲ ਤਖਤ ਨੂੰ ਡਰੈਗ ਕਰ ਲਿਆ, ਜਿਹੜਾ ਕਿ ਸਾਰਿਆਂ ਦਾ ਸਰਬ ਸਾਂਝਾ, ਜਿਹੜਾ ਕਿ ਟੈਂਪੋਰਲ ਸੀਟ ਆਫ ਸਿੱਖਸ ਹੈ। ਠੀਕ ਹੈ, ਉਹਨਾਂ ਨੇ ਜਦੋਂ ਅਕਾਲ ਤਖਤ ਨੂੰ ਡਰੈਗ ਕਰ ਲਿਆ ਔਰ ਅਕਾਲ ਤਖਤ ਤੇ ਆਪਣੀਆਂ ਪਟੀਸ਼ਨਸ ਲੈ ਗਏ, ਜਿਨ੍ਹਾਂ ਨੇ ਡਿਫੈਕਸ਼ਨ ਕੀਤੀ ਉਹ ਵੀ ਲੈ ਗਏ, ਜਿਨ੍ਹਾਂ ਨੂੰ ਮੀਡੀਆ ਬਾਗੀ ਧੜਾ ਕਹਿ ਰਿਹਾ, ਔਰ ਜਿਹੜਾ ਇਸ ਵੇਲੇ ਉਹਦੇ ਤੇ ਕਾਬਜ਼ ਹੈ ਸੁਖਬੀਰ ਬਾਦਲ ਦਾ ਧੜਾ, ਉਹ ਵੀ ਆਪਣੀ ਜਿਹੜੀ ਗੱਲਬਾਤ ਹੈ ਉਹਨਾਂ ਨੇ ਵੀ ਅਕਾਲ ਤਖਤ ਦੇ ਉੱਤੇ ਰੱਖੀ ਹੈ। ਮੈਂ ਇਹਦੇ ਤੇ ਦੋ ਗੱਲਾਂ ਕਰਨਾ ਚਾਹੁੰਦਾ ਸਿਰਫ। ਜਿਹੜੇ ਪਾਰਟੀ ਲੀਡਰਸ ਨੂੰ ਐਕਸਪੈਲ ਕੀਤਾ ਗਿਆ ਸੁਖਬੀਰ ਬਾਦਲ ਨੇ, ਮੈਂ ਉਹਦੇ ਤੇ ਆਪਣੇ ਜਿਹੜੇ ਕਮੈਂਟਸ ਦੇਣਾ ਚਾਹੁੰਦਾ ਕਿ ਜਦੋਂ ਜਿਹੜਾ ਮੈਟਰ ਹੈ, ਕੇਸ ਹੈ, ਉਹ ਅਕਾਲ ਤਖਤ ਦੇ ਉੱਤੇ ਅੰਡਰ ਕੰਸੀਡਰੇਸ਼ਨ ਸੀਗਾ, ਚੱਲ ਰਿਹਾ ਸੀ, ਹਰ ਅਕਾਲ ਤਖਤ ਦਾ ਹਾਲੇ ਕੋਈ ਫੈਸਲਾ ਨਹੀਂ ਆਇਆ, ਤੇ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਜਿਹੜਾ ਇਹ ਐਕਸ਼ਨ ਹੈ, ਇਹ ਇੱਕ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਉਡੀਕਣ ਤੋਂ ਬਿਨਾਂ ਜਿਹੜਾ ਉਹਨੇ ਡਿਸੀਜਨ ਲਿਆ ਪਾਰਟੀ ਲੀਡਰਸ਼ਿਪ ਨੂੰ ਕੱਢਣ ਦਾ, ਮੈਨੂੰ ਲੱਗਦਾ ਕਿ ਉਹਨੇ ਅਕਾਲ ਤਖਤ ਸਾਹਿਬ ਦੇ ਉੱਪਰੋਂ ਦੀ ਹੋ ਕੇ ਇਹ ਫੈਸਲਾ ਲਿਆ। ਇਹ ਉਸੇ ਤਰ੍ਹਾਂ ਹੀ ਹੈ ਜਦੋਂ ਜਿਹੜਾ ਅਸੀਂ ਮਿਲੀਟੈਂਸੀ ਦੇ ਟਾਈਮ ਅਸੀਂ ਆਮ ਕਹਿੰਦੇ ਹੁੰਦੇ ਸੀ ਕਿ ਜਿਹੜੇ ਪੁਲਿਸ ਆਫਿਸਰ, ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਆਪਣੀ ਗੱਲ ਨੂੰ ਸਮਝਾਉਣ ਲਈ, ਕਿ ਜਿਹੜੇ ਪੁਲਿਸ ਆਫਿਸਰ ਸੰਵਿਧਾਨ ਤੇ ਲਾਅ ਦੇ ਉੱਪਰੋਂ ਦੀ ਵਗਦੇ ਨੇ, ਤੇ ਉਹਨਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਦੇ ਕੰਸੀਡਰ ਲਾਅ ਅਨਟੂ ਦੈਮਸੈਲਫ, ਉਹ ਆਪਣੇ ਆਪ ਨੂੰ ਕਾਨੂੰਨ ਸਮਝਦੇ ਨੇ। ਇੱਥੇ ਮੈਂ ਸਮਝਾਂਗਾ ਕਿ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਹੀ ਆਪਣਾ ਐਕਸ਼ਨ ਕਰਕੇ ਆਪਣੇ ਆਪ ਨੂੰ ਉਹਦੇ ਤੋਂ ਉੱਪਰ ਸਮਝਣ ਦੀ ਹਿਮਾਕਤ ਕੀਤੀ। ਸੋ ਅਕਾਲ ਤਖਤ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਸਾਰਾ ਮੈਟਰ ਅਜੇ ਅਕਾਲ ਤਖਤ ਤੇ ਅੰਡਰ ਕੰਸੀਡਰੇਸ਼ਨ ਹੈ, ਤੇ ਸੁਖਬੀਰ ਨੂੰ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਉਡੀਕਣਾ ਚਾਹੀਦਾ ਸੀ ਕਿ ਅਕਾਲ ਤਖਤ ਕੀ ਫੈਸਲਾ ਕਰਦਾ ਹੈ। ਅਗਰ ਜਿਹੜਾ ਡਿਫੈਕਸ਼ਨ ਜਿਨ੍ਹਾਂ ਨੇ ਕੀਤੀ ਹੈ, ਅਗਰ ਉਹ ਝੂਠੇ ਸਾਬਤ ਹੁੰਦੇ, ਫਿਰ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਣਾ ਚਾਹੀਦਾ ਸੀ, ਉਸ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਕਰਨਾ ਚਾਹੀਦਾ ਸੀ। ਮੇਰਾ ਪਹਿਲਾਂ ਹੀ ਕੰਸਰਨ ਦੱਸ ਦੇਣਾ ਕਿ ਹੁਣ ਤੱਕ ਅਕਾਲੀ ਪੋਲਿਟਿਕਸ ਦੇ ਵਿੱਚ ਜਦੋਂ ਵੀ ਇਹਨਾਂ ਦੀ ਅੰਦਰੂਨੀ ਲੜਾਈ ਹੋਈ ਹੈ, ਇਹਨਾਂ ਨੇ ਅਕਾਲ ਤਖਤ ਨੂੰ ਡਰੈਗ ਕੀਤਾ, ਅਕਾਲ ਤਖਤ ਨੂੰ ਮਿਸਯੂਜ਼ ਕੀਤਾ, ਔਰ ਅਲਟੀਮੇਟਲੀ ਕੋਈ ਵੀ ਅਕਾਲ ਤਖਤ ਦੇ ਡਿਸੀਜਨ ਨੂੰ ਮੰਨਦਾ ਵੀ ਨਹੀਂ ਹੈ।
ਐਟ ਦ ਐਂਡ ਆਫ ਦਾ ਡੇ ਮੰਨਦੇ ਨਹੀਂ ਹੈਗੇ, ਬਟ ਉਹਨਾਂ ਨੂੰ ਘੜੀਸ ਕੇ ਆਪਣੇ ਲੜਾਈਆਂ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ ਔਰ ਅਲਟੀਮੇਟਲੀ ਉਹਨਾਂ ਨੂੰ ਮਤਲਬ ਆਮ ਟਵਿਸਟਿੰਗ ਕਰਦੇ ਨੇ ਉਹਨਾਂ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ, ਉਹਨਾਂ ਤੇ ਜਬਰੀ ਉਹਨਾਂ ਨੂੰ ਮਤਲਬ ਫੋਰਸ ਕਰਦੇ ਨੇ ਕਿ ਸਾਡੇ ਹੱਕ ਵਿੱਚ ਫੈਸਲੇ ਹੋਣ। ਹੁਣ ਵੀ ਉਹੀ ਹੋ ਰਿਹਾ ਔਰ ਹੁਣ ਵੀ ਉਹੀ ਹੋਣਾ ਅਲਟੀਮੇਟਲੀ। ਮਤਲਬ ਹੋਣਾ ਇਹਦੇ ਵਿੱਚੋਂ ਇਹੀ ਹੈ ਕਿ ਅਕਾਲ ਤਖਤ ਨੂੰ ਫੋਰਸ ਕੀਤਾ ਜਾਣਾ, ਜਿਹੜੀ ਉਹਦੀ ਅਪੋਇੰਟਿੰਗ ਅਥਾਰਟੀ ਹੈ SGPC ਦੇ ਥਰੂ, ਕਿ ਫੈਸਲਾ ਮਤਲਬ ਸਾਡੇ ਹੱਕ ਵਿੱਚ ਜਿਹੜੀ ਉਹਦੀ ਅਪੋਇੰਟਿੰਗ ਅਥਾਰਟੀ ਹੈ ਉਹਦੇ ਹੱਕ ਵਿੱਚ ਕੀਤਾ ਜਾਏ। ਸੋ ਹਰ ਵਾਰ ਨਮੋਸ਼ੀ ਹੀ ਮਿਲਦੀ ਹੈ, ਇਸ ਵਾਰ ਵੀ ਨਮੋਸ਼ੀ ਹੀ ਮਿਲਣੀ ਹੈ। ਔਰ ਜਿਹੜਾ ਇਸ ਵੇਲੇ ਜਿਹੜੀ ਪੋਜੀਸ਼ਨ ਤੇ ਗੱਲ ਚਲੀ ਗਈ ਹੈ, ਜਿਸ ਜਗ੍ਹਾ ਤੇ ਜਾ ਕੇ ਖੜੀ ਹੋ ਗਈ ਹੈ, ਅਕਾਲੀ ਦਲ ਦਾ ਪਤਨ ਤਾਂ ਐਮੀਨੈਂਟ ਹੈ, ਕਿਉਂਕਿ ਨਾ ਤਾਂ ਉਹਦਾ ਸਾਨੂੰ ਕੋਈ ਕੌਨਸਟੀਟਿਊਸ਼ਨ ਲੱਗਦਾ, ਨਾ ਉਹਦੇ ਕੋਈ ਰੂਲਸ, ਨਾ ਉਹਦੇ ਕੋਈ ਨੋਰਮਸ ਲੱਗਦੇ ਨੇ। ਉਹਦਾ ਪ੍ਰਧਾਨ ਹੀ ਕੌਨਸਟੀਟਿਊਸ਼ਨ ਹੈ ਤੇ ਕੌਨਸਟੀਟਿਊਸ਼ਨ ਹੀ ਪ੍ਰਧਾਨ ਹੈ, ਠੀਕ। ਔਰ ਮੇਰੇ ਖਿਆਲ ਹੈ ਕਿ ਜਿਹੜਾ ਉਹਨਾਂ ਨੇ ਇੱਕ ਦੁਨਿਆਵੀ ਤੌਰ ਤੇ ਦਿਖਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਕੀਤਾ ਹੋਏਗਾ ਕੌਨਸਟੀਟਿਊਸ਼ਨ, ਪਰ ਉਹਨਾਂ ਦੀ ਕਾਰਵਾਈ ਜਿਹੜੀ ਹੈ, ਉਹਨਾਂ ਦੇ ਐਕਸ਼ਨਸ ਜਿਹੜੇ ਨੇ, ਉਹਨਾਂ ਦਾ ਵਰਕ ਹੈ, ਉਹ ਕਦੇ ਵੀ ਸਾਨੂੰ ਐਜ਼ ਪਰ ਕੌਨਸਟੀਟਿਊਸ਼ਨ ਨਹੀਂ ਲੱਗਾ। ਸੋ ਇਹ ਬਹੁਤ ਇੱਕ ਕਰੂਸ਼ਲ ਸਮਾਂ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਕਿ ਉਹਨਾਂ ਨੂੰ ਦੋਨੇ ਪਾਸਿਆਂ ਦੇ ਜਿਹੜੇ ਦੋਨੇ ਫੈਕਸ਼ਨਸ ਨੇ, ਜਿਹੜੇ ਲੜ ਰਹੇ ਨੇ, ਜਿਹੜੇ ਝਗੜ ਰਹੇ ਨੇ, ਦੋਨਾਂ ਦੇ ਜਿਹੜੇ ਫੇਸਿਸ ਨੇ, ਦੋਨਾਂ ਪਾਸਿਆਂ ਦੇ ਫੇਸਿਸ ਨੇ, ਉਹ ਦੋਨੇ ਪਾਸਿਆਂ ਦੇ ਫੇਸਿਸ ਡਿਸਕ੍ਰੈਡਿਟਡ ਹੋ ਚੁੱਕੇ ਨੇ, ਲੋਕਾਂ ਦਾ ਫੇਥ ਉਹ ਗਵਾ ਚੁੱਕੇ ਨੇ। ਸੋ ਸਾਡੀ ਤਾਂ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਦੇ ਸ਼ੁੱਡ ਡਿਜ਼ੋਲਵ ਦੀ ਆਰਗੇਨਾਈਜੇਸ਼ਨਲ ਸਟਰਕਚਰ, ਜਿਹੜਾ ਇਸ ਵੇਲੇ ਪ੍ਰੈਜ਼ੈਂਟ ਆਰਗੇਨਾਈਜੇਸ਼ਨਲ ਸਟਰਕਚਰ ਹੈ ਉਹਨੂੰ ਡਿਜ਼ੋਲਵ ਕਰੋ, ਔਰ ਜਿਹੜੇ ਫਰੈਸ਼ ਕਲੀਨ ਇਮੇਜ, ਕਲੀਨ ਹੈਂਡਸ ਅਕਾਲੀਜ਼ ਨੇ, ਉਹਨਾਂ ਨੂੰ ਅਕਾਲੀ ਦਲ ਦੀ ਵਾਗਡੋਰ ਸੌਂਪੀ ਜਾਵੇ। ਔਰ ਇਹ ਜਿਹੜੀ ਇਹਨਾਂ ਦੀ ਦੋਨਾਂ ਦੀ ਲੜਾਈ ਹੈ, ਉਸ ਦੇ ਵਿੱਚ ਅਕਾਲ ਤਖਤ ਜਿਹੜਾ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਪਾਸੇ ਅੰਡਰ ਪ੍ਰੈਸ਼ਰ ਜਾਂ ਅੰਡਰ ਡਿਊਰੈਸ ਆਪਣਾ ਫੈਸਲਾ ਨਾ ਦੇਵੇ। ਔਰ ਕਿਉਂਕਿ ਇਹਨਾਂ ਦਾ ਜਿਹੜਾ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਆਪਣੀ ਮਤਲਬ ਮੇਰੀ ਐਂਟੀਸਪੇਸ਼ਨ ਹੈ ਕਿ ਜਿੰਨੇ ਇਹਨਾਂ ਦੇ ਗੁਨਾਹ ਇਹਨਾਂ ਨੇ ਕਰ ਦਿੱਤੇ ਨੇ ਹੁਣ ਤੱਕ ਅਕਾਲੀ ਦਲ ਨੇ, ਅਕਾਲ ਤਖਤ ਸਾਹਿਬ ਵੱਲੋਂ ਮਿਲਣ ਵਾਲੀ ਪ੍ਰੋਬੇਬਲ ਜਿਹੜੀ ਧਾਰਮਿਕ ਤਨਖਾਹ ਹੈ ਉਹ ਇਹਨਾਂ ਦੇ ਗੁਨਾਹਾਂ ਤੋਂ ਬਹੁਤ ਘੱਟ ਹੋਵੇਗੀ, ਕਿਉਂਕਿ ਉਹ ਅਕਾਲ ਤਖਤ ਕੋਈ ਥਾਣਾ, ਕੋਈ ਪੁਲਿਸ ਸਟੇਸ਼ਨ ਨਹੀਂ ਹੈ ਜਿੱਥੇ ਕਿ ਮਤਲਬ ਲਿਆ ਕੇ ਤੇ ਤੁਹਾਨੂੰ ਫਿਜ਼ੀਕਲੀ ਤੁਹਾਨੂੰ ਪਨਿਸ਼ਮੈਂਟ ਦਿੱਤੀ ਜਾਵੇ। ਉੱਥੇ ਤਾਂ ਧਾਰਮਿਕ ਤਨਖਾਹ ਹੀ ਮਿਲਦੀ ਹੈ, ਉੱਥੇ ਦਾ ਸਿਧਾਂਤ ਹੀ ਇਹ ਹੈ, ਉੱਥੇ ਦਾ ਫਲਸਫਾ ਹੀ ਇਹ ਹੈ। ਸਾਡੇ ਬਹੁਤ ਸਾਰੇ ਜਿਹੜੇ ਮਤਲਬ ਸੋਸ਼ਲ ਮੀਡੀਆ ਤੇ ਇਹ ਗੱਲਾਂ ਬਹੁਤ ਕਹੀਆਂ ਜਾਂਦੀਆਂ ਨੇ ਕਿ ਪਾਠ ਕਰਨਾ, ਭਾਂਡੇ ਮਾਂਜਣੇ, ਸਮਥਿੰਗ ਦਿਸ ਇਜ਼ ਆਲ ਇਹ ਸੇਵਾ ਹੁੰਦੀ ਹੈ ਤੇ ਇਹਨੂੰ ਪਨਿਸ਼ਮੈਂਟ ਨਹੀਂ ਕਿਹਾ ਜਾ ਸਕਦਾ। ਤੇ ਉੱਥੇ ਕਦੀ ਜਿਹੜੀ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹੋ ਤੇ ਉੱਥੇ ਲਿਖਿਆ ਵੀ ਨਹੀਂ ਹੈ ਪਨਿਸ਼ਮੈਂਟ ਵਰਡ, ਉੱਥੇ ਧਾਰਮਿਕ ਤਨਖਾਹ ਹੀ ਲਿਖਿਆ ਤੇ ਧਾਰਮਿਕ ਤਨਖਾਹ ਹੀ ਮਿਲਦੀ ਹੈ। ਔਰ ਮੈਨੂੰ ਲੱਗਦਾ ਕਿ ਜੋ ਇਹਨਾਂ ਦੇ ਗੁਨਾਹ ਨੇ ਉਹਦੇ ਹਿਸਾਬ ਨਾਲ ਉਹ ਜਿਹੜੀ ਧਾਰਮਿਕ ਤਨਖਾਹ ਇਹਨਾਂ ਨੂੰ ਮਿਲੇਗੀ ਉਹ ਘੱਟ ਹੈ, ਕਿਉਂਕਿ ਇਹਨਾਂ ਦੇ ਗੁਨਾਹਾਂ ਦੀ ਤਾਂ ਸਜ਼ਾ ਹੈ ਕਿ ਇਹਨਾਂ ਨੂੰ ਰਿਟਾਇਰ ਕਰਕੇ ਸਾਰਿਆਂ ਨੂੰ ਘਰ ਭੇਜਿਆ ਜਾਵੇ। ਸੋ ਮੇਰੇ 2 ਪੁਆਇੰਟ ਸੀਗੇ